ਸਾਡਾ ਅੱਜ ਦਾ ਵੇੜਾ ਜਿਹੜਾ ਹੈ ਉਹ ਸਟੂਡੀਓ ਦੇ ਅੰਦਰ ਨਹੀਂ ਹੈ, ਬਲਕਿ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮੈਂ ਇਸ ਟਾਈਮ ਮੌਜੂਦ ਹਾਂ ਦੀਪਾਲਪੁਰ ਦੇ ਵਿੱਚ ਸਭ ਤੋਂ ਵੱਡੀ ਆਲੂ ਮੰਡੀ ਦੇ ਵਿੱਚ। ਔਰ ਜੈਸਾ ਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਸਾਡੇ ਕਿਸਾਨ ਭਰਾ ਨੇ ਉਹ ਇਸ ਦਫਾ ਆਲੂ ਦੇ ਵਿੱਚ ਇੰਨੀ ਕੁ ਮਾਰ ਖਾ ਚੁੱਕੇ ਨੇ ਕਿ ਹੁਣ ਤੇ ਉਹਨਾਂ ਦਾ ਸਾਹ ਲੈਣਾ ਮੁਸ਼ਕਿਲ ਹੋਇਆ ਹੋਇਆ। ਆਲੂ ਦੇ ਮਾਮਲੇ ਵਿੱਚ ਹਕੂਮਤ ਜਿਹੜੀ ਹੈ ਅੱਜ ਦੇ ਦਿਨ ਤੱਕ ਤਾਂ ਮੁਕੰਮਲ ਨਾਕਾਮ ਹੈ। ਜਿੰਨੇ ਵੀ ਵਾਅਦੇ ਨੇ, ਜਿੰਨੇ ਵੀ ਕਿੱਸੇ ਕਹਾਣੀਆਂ ਨੇ, ਉਹ ਸਿਰਫ ਹਕੂਮਤ ਦੀ ਆਨੀ ਜਾਨੀਆਂ ਹੈ ਨੇ। ਹਕੂਮਤ ਨੇ ਅਮਲੀ ਤੌਰ ਦੇ ਉੱਤੇ ਆਲੂ ਦੇ ਕਿਸਾਨਾਂ ਵਾਸਤੇ, ਕਾਸ਼ਤਕਾਰਾਂ ਵਾਸਤੇ ਕੋਈ ਇਕਦਾਮ ਨਹੀਂ ਕੀਤਾ ਹੈ। ਔਰ ਸਭ ਤੋਂ ਦੁੱਖ ਦੀ ਗੱਲ ਇਹ ਆ ਕਿ ਜਿਸ ਕਿਸਾਨ ਨੂੰ ਆਲੂ ਦੀ ਲਾਗਤ ਜਿਹੜੀ ਹੈ ਆਪਣੇ ਖੇਤ ਦੇ ਵਿੱਚ 3 ਲੱਖ ਜਾਂ 3.25 ਲੱਖ ਰੁਪਈਆ ਕਿੱਲਾ ਪੈਂਦੀ ਪਈ ਹੈ, ਉਹ ਆਲੂ ਜਿਹੜਾ ਹੈ ਮੰਡੀ 'ਚ ਆ ਕੇ, ਇਸ ਟਾਈਮ ਮੈਂ ਦੀਪਾਲਪੁਰ ਮੰਡੀ ਮੇਰੇ ਸਾਹਮਣੇ ਬੋਲੀ ਹੋਈ ਹੈ, ਇੱਥੇ ਆ ਕੇ ਉਹ ਤਕਰੀਬਨ ਉਹਨੂੰ ਇੱਕ ਫੀ ਕਿੱਲਾ ਜਿਹੜਾ ਹੈ 2,60,000 ਜਾਂ 70,000 ਰੁਪਏ ਨੁਕਸਾਨ ਹੁੰਦਾ ਪਿਆ। 3 ਲੱਖ ਲਾ ਕੇ ਤੇ ਮਸਾਂ ਜਿਹੜਾ 30,000 ਰੁਪਏ ਵੜਦਾ ਪਿਆ। ਆਲੂ ਦੇ ਕੀ ਮਸਾਇਲ ਨੇ, ਸਾਡੇ ਆੜਤੀ ਭਰਾ ਕਹਿੰਦੇ ਨੇ, ਕਿਸਾਨ ਭਰਾ ਕੀ ਕਹਿੰਦੇ ਨੇ, ਹਕੂਮਤ ਦੀ ਕਿੱਥੇ ਗਲਤੀ ਹੈ। ਔਰ ਸਾਡੀ ਹਕੂਮਤ ਜਿਹੜੀ ਹੈ ਵੈਸੇ ਤਾਂ ਬਹੁਤ ਦਾਅਵੇ ਕਰਦੀ ਚੰਗੇ ਕੰਮ ਕਰਨ ਦੀ, ਲੇਕਿਨ ਕਾਸ਼ ਕਿ ਉਹ ਜ਼ਰਾਅਤ ਤੇ ਕਿਸਾਨ ਵਾਸਤੇ ਵੀ ਕੋਈ ਚੰਗਾ ਕੰਮ ਕਰ ਸਕੇ। ਇਹ ਸਾਰੇ ਮਾਮਲੇ ਤੇ ਅੱਜ ਦੇ ਵੀਡੀਓ 'ਚ ਗੱਲ ਕਰਾਂਗੇ, ਇੱਥੇ ਆਪਣੇ ਕਿਸਾਨ ਭਰਾਵਾਂ ਨਾਲ, ਆੜਤੀਆਂ ਨਾਲ, ਲੇਬਰ ਦੇ ਨਾਲ ਕਿ ਉਹਨਾਂ ਦੇ ਕੀ ਖਿਆਲਾਂ ਨੇ। ਤੇ ਸਭ ਤੋਂ ਪਹਿਲੇ ਅਸੀਂ ਸ਼ੁਰੂ ਕਰਦੇ ਹਾਂ ਜਨਾਬ ਅਲੀ ਸਾਡੇ ਨਾਲ ਇੱਥੇ ਅੱਜ ਦੇ ਮੌਜੂਦ ਨੇ ਮੀਆਂ ਮੁਸਤਫਾ ਭੱਟੂ ਸਾਹਿਬ, ਜਿਹੜੇ ਮਰਕਜ਼ੀ ਚੇਅਰਮੈਨ ਨੇ ਔਰ ਇਸ ਮੰਡੀ ਦੇ ਖਾਸ ਤੌਰ ਤੇ ਬਾਰੇ ਬਹੁਤ ਜ਼ਿਆਦਾ ਮਾਲੂਮਾਤ ਰੱਖਦੇ ਨੇ। ਮੀਆਂ ਸਾਹਿਬ ਇਹ ਦੱਸੋ, ਇਹ ਕੀ ਕਿਸਾਨ ਨਾਲ ਹੁੰਦਾ ਪਿਆ? ਪਹਿਲੇ ਮਕਈ 'ਚ ਮਾਰ ਖਾਧੀ, ਫਿਰ ਕਣਕ 'ਚ ਖਾਧੀ, ਹੁਣ ਰਹੀ ਸੀ ਕਸਰ ਜਿਹੜੀ ਹੈ ਆਲੂ 'ਚ ਵੀ ਆ ਗਈ। ਇਹ ਜੀ ਕਿਸਾਨ ਦਾ ਤਾਂ ਗਲਾ ਘੋਟ ਦਿੱਤਾ ਗਿਆ ਨਾ। ਪਹਿਲੇ ਤਾਂ ਹੈਗੀ ਸੀ ਉਮੀਦ ਕਿ ਅਗਰ ਆਲੂ ਅੱਛਾ ਵਿਕ ਗਿਆ ਤਾਂ ਚਲੋ ਪਿਛਲੇ ਜਿਹੜੇ ਕਮ ਅਜ਼ ਕਮ, ਕਿਉਂਕਿ ਸਾਡੇ ਇਸ ਏਰੀਏ ਦੀ ਨਾ 5-6 ਜ਼ਿਲ੍ਹੇ ਕਮ ਅਜ਼ ਕਮ, ਬਲਕਿ ਹੈ ਤਾਂ ਹੁਣ ਆਪਣਾ 11 ਜ਼ਿਲ੍ਹੇ, ਲੇਕਿਨ 6 ਜ਼ਿਲ੍ਹੇ ਤਾਂ ਮੁਕੰਮਲ ਹੀ ਆਲੂ ਤੇ। ਔਰ ਇਹਨਾਂ ਨੇ ਜਿਹੜੇ ਸਾਹੀਵਾਲ ਡਿਵੀਜ਼ਨ ਹੈ ਤਕਰੀਬਨ ਕੁਛ ਨਾ ਕੁਛ ਇਹ ਤਰੱਕੀ ਯਾਫਤਾ ਮਾਲੂਮ ਹੁੰਦਾ ਸੀ ਜ਼ਰਾਤ ਵਿੱਚ। ਜਿਹੜਾ ਸਾਹੀਵਾਲ ਡਿਵੀਜ਼ਨ ਬੁਰੀ ਤਰ੍ਹਾਂ ਨਾਕਾਮ ਹੋ ਗਿਆ, ਕੋਈ ਪੈਸਾ ਨਹੀਂ ਕਿਸੇ ਕੋਲ, ਭੁੱਖ ਦਾ ਸੈਲਾਬ ਆ ਗਿਆ। ਪਹਿਲੇ ਕਿਸਾਨ ਦੀਆਂ ਫਸਲਾਂ ਖਾ ਗਏ, ਗੰਦਮ ਦਾ ਰੇਟ ਖਾ ਗਏ, ਫਿਰ ਮੱਕੀ ਦਾ ਰੇਟ ਖਾ ਗਏ, ਮੂੰਜੀ ਦਾ ਰੇਟ ਖਾ ਗਏ, ਗੰਨੇ ਤੇ ਖਾ ਗਏ, ਹੁਣ ਆਲੂ ਤੇ ਵੀ ਖਾ ਗਏ। ਤੇ ਭਾਈ ਇਹ ਇਹਨਾਂ ਦੇ ਤਾਂ ਖਾਣਾ ਹੀ ਖਾਣਾ। ਔਰ ਇਹ ਕਹਿੰਦੇ ਨੇ ਕਿ ਅਸੀਂ ਗਰੀਬ ਨੂੰ ਪਾਲੇ, ਗਰੀਬ ਨੂੰ ਹੋਰ ਮਾਰ ਰਹੇ ਹਨ। ਗਰੀਬ ਨੂੰ ਜਦੋਂ ਕਿਸਾਨ ਮਰੇਗਾ ਤਾਂ ਗਰੀਬ ਤਾਂ ਪਹਿਲੇ ਮਰ ਗਿਆ। ਇਹਨਾਂ ਨੂੰ ਇਹ ਨਹੀਂ ਪਤਾ ਕਿ ਜ਼ਰਾਤ ਜਿੰਨੀ ਦੇਰ ਬਿਹਤਰ ਨਾ ਹੋਈ ਕੋਈ ਇਦਾਰਾ ਨਹੀਂ ਚੱਲ ਸਕਦਾ, ਕੋਈ ਫੈਕਟਰੀ, ਕੋਈ ਇੰਡਸਟਰੀ ਨਹੀਂ ਚੱਲ ਸਕਦੀ। ਜ਼ਰਾਤ ਤੋਂ ਬਗੈਰ ਕੋਈ ਇੰਡਸਟਰੀ ਨਹੀਂ ਚੱਲ ਸਕਦੀ। ਇਹ ਸਾਨੂੰ ਬਿਲਾ ਵਜ੍ਹਾ ਇਹ ਕੋਈ ਯਹੂਦੀ ਲਾਬੀ ਦਾ ਇਹ ਪ੍ਰੋਗਰਾਮ ਹੈ ਕਿ ਕਿਸਾਨਾਂ ਨੂੰ ਭੁੱਖਾ ਮਾਰੋ। ਪਾਕਿਸਤਾਨ ਦੇ ਕਿਸਾਨ ਜੋ ਕਿ 70% ਆਬਾਦੀ ਜਿਹੜੀ ਹੈ ਉਹ ਜ਼ਰਾਤ ਨਾਲ ਰਿਲੇਟਡ ਹੈ, ਉਹਨਾਂ ਨੂੰ ਭੁੱਖਿਆ ਮਾਰ ਦੋ, ਮੁਲਕ ਭੁੱਖਾ ਮਰ ਜਾਏਗਾ। ਜੋ ਮਰਜ਼ੀ ਇਹਨਾਂ ਤੋਂ ਕੰਮ ਲਾਓ। ਸਾਡੇ ਵਾਸਤੇ ਇਹ ਰੋਜ਼ੀ ਦੇ ਦਾਤਾ ਬਣ ਗਏ ਕਿ ਇਹਨਾਂ ਨੇ ਦਿਲ ਚਾਹਤ ਬਾਰਡਰ ਖੋਲ ਕੇ ਸਾਨੂੰ ਰੋਜ਼ੀ ਦੇਣੀ ਹੈ, ਵਰਨਾ ਸਾਡੀ ਰੋਜ਼ੀ ਨਹੀਂ ਹੋਣੀ। ਅਸੀਂ ਇਨਸ਼ਾਅੱਲਾ ਤਾਲਾ ਬਹੁਤ ਜਲਦ ਇੱਕ ਵੱਡਾ ਇਨਸ਼ਾਅੱਲਾ ਪ੍ਰੋਗਰਾਮ ਲੈ ਕੇ ਨਿਕਲਾਂਗੇ ਜਿਹੜਾ ਸੈਲਾਬ ਦੀ ਤਰ੍ਹਾਂ ਨਿਕਲੇਗਾ ਔਰ ਇਹਨਾਂ ਨੂੰ ਇਨਸ਼ਾਅੱਲਾ ਵਿੱਚ ਬਹਾ ਲੈ ਜਾਏਗਾ। ਔਰ ਉੱਥੇ ਆਖਾਂਗੇ ਸਾਡਾ ਹੱਕ, ਸਾਡਾ ਹੱਕ, ਸਾਡਾ ਹੱਕ। ਅੱਛਾ ਮੀਆਂ ਸਾਹਿਬ, ਜਿਹੜੀ ਤੁਸੀਂ ਹੁਣ ਸਾਰੇ ਜੋਸ਼ ਨਾਰੇ ਮਾਰਦੇ ਪਏ ਹੋ, ਤੁਹਾਡੇ ਨਾਲ ਤੇ ਇਹ ਸਾਰਾ ਕੁਝ ਅੱਜ ਦਾ ਨਹੀਂ ਹੁੰਦਾ ਪਿਆ। ਇਹੀ ਗੱਲਾਂ ਕਿ ਅਸੀਂ ਕਣਕ ਨੂੰ ਅੱਗ ਲਾ ਦੇਣੀ, ਸੜਕਾਂ ਭਰ ਦੇਣੀਆਂ ਨੇ, ਇਹ ਕਣਕ ਦਾ ਵੀ ਸੁਣਦੇ ਹਾਂ, ਮਕਈ ਦਾ ਵੀ ਸੁਣਦੇ ਹਾਂ। ਕੀ ਗੱਲ ਹੈ ਕਿ ਕਿਸਾਨ ਜਿਹੜਾ ਮਰ ਜਾਂਦਾ ਹੈ, ਜੇਬ ਕੱਟੀ ਜਾਂਦੀ ਉਹਦੀ, ਲੇਕਿਨ ਉਹ ਸੜਕ ਤੇ ਆ ਕੇ ਆਪਣੀ ਗੱਲ ਨਹੀਂ ਕਰਦਾ। ਜੀ ਕਿਉਂ ਨਹੀਂ ਕਰਦਾ? ਕਿਸਾਨ ਜਿਹੜਾ ਹੈ ਉਹ ਕਿਸਾਨ ਵਿੱਚ ਬਰਦਾਸ਼ਤ ਬੜੀ ਹੈ। ਸਭ ਤੋਂ ਕੋਈ ਅਗਰ ਤਬਕਾ ਬਰਦਾਸ਼ਤ ਵਾਲਾ ਹੈ ਔਰ ਇਸਕੇ ਹਲਾਲ ਖਾਣ ਵਾਲਾ ਹੈ ਤਾਂ ਕਿਸਾਨ ਹੈ। ਇਹ किसान रखता तकवा अल्लाह ते, जिन्होंने अल्लाह ते तकवा रखता कि अल्लाह मुझे रोज़ी देगा। ये इसने लूट लिया है लेकिन अल्लाह मुझे रोज़ी देगा। और ये तकवे की वजह तो असी हुकूमत नूं गिराया नहीं, वरना जो किसान हुण निकलना है, हुण तुहानूं मैं दसांगा इंशाअल्लाह ताला कि किसान आ रहे हैं। किसानां सलाह असी ना भी निकलीए, असी अपने ट्राले रोडां ते रोक देंगे, की करनगे? असी अपने आलू सारे रोडां ते सट्टांगे, सारे रोड बंद हो जाएंगे, पूरा मुल्क जाम हो जाएगा। जरूरी नहीं सानू असी इन्ना वाना अगे जाइए। असी इन्हां नूं जिन्नी देर गिरेबान फड़ के बाहर न कढ़िया, किसान भी नहीं रुकणगे। इन्हां ने साडी अखीर कर दी है बिला वजह। अगर इन्हां बार्डर बंद करना तो पहले इन्हां ने कौमी असैम्बली कम अज कम खिताब करते, कोई कैबिनेट की मीटिंग होंदी, उस तो बाद कौम नाल खिताब करते कि मेरे आलू दे काश्तकारो, पंजाब दे काश्तकारो, ऐ असी करने जा रहे हैं, साडे वास्ते ऐ मसला है। भाई जी असी रो रो के असी थक गए। इन्हां एक भी मीटिंग अजे तक नहीं की कि असी अपने किसान को किस तरह बचाइए। बचाने ते कुछ तफस ही दे देंदे, कुछ आलू खरीद लेंदे, अपनी याशियां घट कर लेंदे। साडे पैसे नाल वेखो इन्हां दी तस्वीरां ही तस्वीरां भरियां पैण, हॉस्पिटल ही तस्वीरां भरियां पैण, हर पासे इन्हां ने अपनी इंतशार ते पैसे साडे टैक्सां ते साडे ला रहे। असी टैक्स दे रहे हैं जी, खाद ते टैक्स दे रहे हैं, माचिस ते टैक्स दे रहे हैं, ज़मीन प्रॉपर्टी ते टैक्स दे रहे हैं। असी अपना
अपना पेस्टिसाइड ਦਾ ਟੈਕਸ ਦੇ ਰਹੇ ਹਾਂ, ਅਸੀਂ ਬਿਜਲੀ ਦੇ ਬਿੱਲਾਂ ਤੇ ਟੈਕਸ ਦੇ ਰਹੇ ਹਾਂ ਔਰ ਐਡੇ ਰਿਜ਼ਕ ਹਲਾਲ ਖਾਣਾ ਹੈ। ਰਮਜ਼ਾਨ ਸ਼ਰੀਫ ਵਿੱਚ ਵੀ ਅੱਛਾ ਮੀਰ ਸਾਹਿਬ ਤੁਹਾਡੇ ਨਾਲ ਅੱਗੇ ਵੀ ਗੱਲ ਕਰਾਂਗੇ। ਇੱਥੇ ਮੈਂ ਚਾਹਾਂਗਾ ਕਿ ਸਾਡਾ ਕਿਸਾਨ ਯਾਰ ਦੀ ਭਰਾ ਸਾਨੂੰ ਦੱਸ ਸਕੇ ਵੇਖਣ ਵਾਲਿਆਂ ਨੂੰ ਕਿ ਇਸ ਟਾਈਮ ਆਲੂ ਦਾ ਖਰਚਾ ਲਾਉਣ ਤੋਂ ਫਸਲ ਗੱਡਣ ਤੋਂ ਲੈ ਕੇ ਮੰਡੀ ਆਉਣ ਤੱਕ ਕੀ ਆ ਰਿਹਾ ਹੈ। ਤੁਸੀਂ ਦੱਸ ਦਿਓ ਜੀ, ਤੁਸੀਂ ਮਾਸ਼ਾਅੱਲਾ ਕਿਸਾਨ ਹੋ। ਮੰਡੀ ਲਿਆਉਣ ਵਾਸਤੇ 30-40 ਹਜ਼ਾਰ ਰੁਪਏ ਇੱਥੇ ਮੰਡੀ ਤੇ ਪਹੁੰਚਦਾ ਸਾਰਾ ਮੈਂ ਪਹੁੰਚ ਦੀ ਗੱਲ ਨਹੀਂ ਕਰ ਰਿਹਾ ਜੀ, ਮੈਂ ਪੂਰੀ ਕੋਈ ਹੋਰ ਹੈ ਜਿਹੜਾ ਪੂਰੀ ਗੱਲ ਦੱਸ ਸਕੇ? ਤੁਸੀਂ ਦੱਸ ਦਿਓ ਜੀ। ਜੀ ਜੇ ਸਟਾਰਟ ਤੋਂ ਖਰਚਾ ਇਹ ਹੈ ਕਿ 40 ਤੋਂ 50 ਹਜ਼ਾਰ ਦਾ ਰੁਪਏ ਦਾ ਡੀਜ਼ਲ 1 ਏਕੜ ਤੇ ਲੱਗਦਾ ਹੈ ਸਾਡਾ। ਫਿਰ 1 ਲੱਖ ਰੁਪਏ ਦਾ ਬੀਜ ਹੈ, 90 ਹਜ਼ਾਰ ਤੋਂ 1 ਲੱਖ 10 ਹਜ਼ਾਰ ਦਾ ਕਮ ਤੋਂ ਕਮ ਲੱਖ ਰੁਪਏ ਐਵਰੇਜ ਹੈ ਹਰ ਕਿੱਲੇ ਤੇ ਬੀਜ ਦੀ। ਫਿਰ ਇਹਦੇ 3 ਬੋਰੀਆਂ DAP ਤੇ 2 ਬੋਰੀਆਂ ਪੋਟਾਸ਼ ਕਮ ਤੋਂ ਕਮ ਹੈ, ਕਈ 4-5 ਦਿਨ। ਲੇਕਿਨ ਇਹਦੀ 70 ਹਜ਼ਾਰ ਰੁਪਇਆ ਥੱਲੇ ਖਾਦ ਜਿਹੜੀ ਪੈਂਦੀ ਪਹਿਲੀ ਬਿਜਾਈ ਤੇ 70 ਰੁਪਏ ਦੀ 70 ਹਜ਼ਾਰ ਦੀ। ਫਿਰ 5 ਬੋਰੀਆਂ ਯੂਰੀਆ ਜਿਹੜੀ 25 ਹਜ਼ਾਰ ਰੁਪਏ ਦੀ ਯੂਰੀਆ ਦੀ ਖਰੀਦ ਤੋਂ ਲੈ ਕੇ 25 ਹਜ਼ਾਰ ਰੁਪਇਆ 1 ਏਕੜ ਦੇ ਯੂਰੀਆ ਦਾ ਖਰਚਾ ਹੈ। ਫਿਰ ਪੈਸਟੀਸਾਈਡ ਜਿਹੜੀ ਹੈ ਉਹ 35 ਤੋਂ 40 ਹਜ਼ਾਰ ਰੁਪਇਆ ਪੈਸਟੀਸਾਈਡ ਦਾ ਖਰਚਾ ਹੈ। ਫਿਰ ਲੇਬਰ ਦਾ, ਲਵਾਈ ਦਾ, ਪਟਾਈ ਦਾ ਖਰਚਾ ਹੈ। ਇਹ ਸਾਰਾ ਫਿਰ ਠੇਕਾ ਡਾਲ ਕੇ ਇਹ 3 ਲੱਖ ਤੋਂ ਅਬਾਵ ਹੋ ਜਾਂਦਾ ਹੈ। ਇਹ ਜਿਹੜਾ ਠੇਕਾ ਹੈ, ਇਹ ਜਿਹੜਾ ਆਲੂ ਹੈ, ਤੇ ਇਸ ਆਲੂ ਸਭ ਤੋਂ ਮਹਿੰਗੀ ਫਸਲ ਹੈ ਔਰ ਆਲੂ पूरे साल एक्सपोर्ट है और आलू पूरे साल खादा जा सकता है। जिस तरह गंदम रख के असं खा सकते हैं, आलू पूरे साल और हर सब्जी खादा जा सकता है, हर गोश्त खादा जा सकता है। ये मेन खुराक हैगी है, पूरी दुनिया च खुराक है और पाकिस्तानी आलू पूरी दुनिया च बनया आया है। ये पूरी दुनिया चाहती कि साढ़े मुल्क आवे, साढ़े मुल्क आवे, लेकिन ये स्ट्रेट बंद करके किसानों का गला घोट दिता गया है, छुरा मार दिता गया है, इन्हों के बच्चों को मारता गया, रोजी ते मार दिता गया है। लेकिन अल्लाह मियाँ मदद करेगा, किसान जरूरतमंद निकलणगे और ये तबाही फैल जाएगी। फिर नवाना च भी नहीं बह सकणगे, इन्होंने मुँह लुका लैणगे इंशाअल्लाह ताला ਜਦੋਂ ਕਿਸਾਨ ਨਿਕਲੇਗਾ। ਅੱਛਾ ਇੱਥੇ ਬਾਕੀ ਤੁਸੀਂ ਦੱਸੋ ਜੀ, ਤੁਸੀਂ ਇੱਥੇ ਮੰਡੀ ਦੇ ਵਿੱਚ ਆੜਤ ਕਰਦੇ ਹੋ? ਜੀ ਆੜਤੀ ਜੀ। ਜਿਸ ਤਰ੍ਹਾਂ ਕਿ ਮੀਆਂ ਸਾਹਿਬ ਕਹਿੰਦੇ, ਤੁਹਾਡੇ ਕੀ ਤਜਜ਼ੀਆ ਹੈ, ਤੁਹਾਡਾ ਕੀ ਮੁਸ਼ਾਹਦਾ ਹੈ? ਮੈਂ ਮੀਆਂ ਸਾਹਿਬ ਦੀ ਜਿੰਨੀ ਵੀ ਉਹਨਾਂ ਨੇ ਗੱਲ ਕੀਤੀ ਮੈਂ ਉਹਦੀ ਤਈਦ ਕਰਨਾ। ਤੁਸੀਂ ਯਕੀਨ ਕਰੋ ਕਿ ਜ਼ਿਮੀਂਦਾਰ ਦਾ ਇਹ ਹੁਣ ਹਾਲ ਹੈ ਵੀ ਕੱਟਾ, ਵੱਛਾ, ਮੋਟਰਸਾਈਕਲ, ਗੱਡੀ, ਕੋਈ ਟਰੈਕਟਰ ਵੇਚ ਕੇ ਤੇ ਆਪ ਦੇ ਹਾਲਾਤ ਸਿੱਧੇ ਕਰਦਾ ਪਿਆ ਔਰ ਮਤਲਬ ਹਰ ਚੀਜ਼ ਵੇਚਣ ਨੂੰ ਤਿਆਰ ਨੇ, ਘਰ ਦੇ ਸੋਨੇ ਤੱਕ ਲੋਕ ਵੇਚ ਕੇ। ਤੇ ਇੰਨਾ ਕੁ ਖਰਚਾ ਹੋ ਚੁੱਕਿਆ, ਮੇਰਾ ਖਿਆਲ ਪਿਛਾ ਪੂਰੀ ਜ਼ਿੰਦਗੀ ਦਾ ਰਿਕਾਰਡ ਹੈ। ਜਦੋਂ ਦੇ ਵੀ ਆਲੂ ਲੱਗਦੇ ਪਏ ਨੇ ਐਸਾ ਬੁਰਾਨ ਨਹੀਂ ਆਇਆ। ਤੇ ਬਸ ਅਸੀਂ ਤਾਂ ਹੁਣ ਇਹ ਬਦੁਆ ਹੀ ਕਰਨੇ ਵੀ ਅੱਲਾਹ ਤਾਲਾ ਇਸ ਹਕੂਮਤ ਤੋਂ ਸਾਡੀ ਜਾਨ ਹੀ ਛੁਡਾ ਦੇਵੇ, ਬਸ ਇਸ ਤੋਂ ਕੋਈ ਸਾਡਾ ਹੱਕ ਬਸ ਇੱਥੇ ਰੱਖ। ਉਹ ਕਿੱਧਰ ਗਿਆ ਗਫੂਰ? ਗਫੂਰ ਆਏ ਆਲੂ ਓਏ ਮਾਰ ਗੱਤੇ ਓਏ ਆਲੂ ਓਏ ਇਸ ਹਕੂਮਤ ਨੂੰ ਮੁਸਲਿਮ ਲੀਗ ਨੇ ਮਾਰ ਗੱਤਿਆ ਹੈ। ਜਦੋਂ ਵੀ ਆਉਂਦੀ ਏ ਇਹ ਕਿਸਾਨ ਨੂੰ ਖਤਮ ਕਰਕੇ ਜਾਂਦੀ ਏ। ਇਹ ਅੱਜ ਨਹੀਂ ਤੁਸੀਂ ਅਰਸਾ ਦਰਾਜ਼ ਤੋਂ ਵੇਖ ਲਓ, ਨਵਾਜ਼ ਸ਼ਰੀਫ ਹਕੂਮਤ ਜਦੋਂ ਵੀ ਆਈ ਏ ਉਦੋਂ ਉਹਨੇ ਨੁਕਸਾਨ ਹੀ ਕੀਤਾ ਹੈ ਜ਼ਿਮੀਂਦਾਰ ਦਾ, ਕਿਸਾਨ ਦਾ ਬਿਲਕੁਲ ਉਹਨੇ ਨੁਕਸਾਨ ਕੀਤਾ ਹੈ। ਕੋਈ ਵੀ ਉਹਨੇ ਕਿਸਾਨ ਦਾ ਫਾਇਦਾ ਨਹੀਂ ਸੋਚਿਆ। ਤੇ ਹਲੇ ਵੀ ਇਹਨਾਂ ਵਾਸਤੇ ਇਹ ਬਹੁਤ ਹੀ ਵੱਡੀ ਗੱਲ ਹੈ ਕਿ ਹੁਣ ਵੀ ਸੋਚ ਲਵੋ, ਕਿਸਾਨ ਵਾਸਤੇ ਹੁਣ ਵੀ ਕੋਈ ਸੋਚ ਲਓ। ਤੁਹਾਨੂੰ ਖੁਦਾ ਦਾ ਨਾਂ ਹੈ, ਮਰੀਮ ਨਵਾਜ਼ ਸਾਹਿਬ ਤੁਹਾਨੂੰ ਵੀ ਅਸੀਂ ਕਹਿੰਦੇ ਹਾਂ, ਸ਼ਬਾਜ਼ ਸ਼ਰੀਫ ਤੈਨੂੰ ਵੀ ਕਹਿੰਦੇ ਹਾਂ, ਸਾਰਿਆਂ ਨੂੰ ਕਹਿੰਦੇ ਹਾਂ ਕਿ ਹੁਣ ਵੀ ਕਿਸਾਨ ਦਾ ਸੋਚ ਲਓ, ਕਿਸਾਨ ਦੇ ਹੱਕ 'ਤੇ ਬਿਹਤਰ ਫੈਸਲੇ ਕਰ ਲਓ, ਕਿਸਾਨ ਨੂੰ ਬਚਾ ਲਓ। ਜੇ ਅਗਰ ਮੁਲਕ ਬਚਾਉਣਾ ਨੇ ਤਾਂ ਕਿਸਾਨ ਬਚਾ ਲਓ। ਇਹ ਜੰਗਾਂ ਨਾਲ ਕੁਝ ਵੀ ਨਹੀਂ ਹੋਣਾ। ਤੁਸੀਂ ਕਿਸਾਨ ਨਾਲ ਜੰਗ ਕਰੋਗੇ ਖੁਦ ਬਖੁਦ ਹੀ ਤੁਸੀਂ ਨਾਕਸ ਜੇ। ਕਿਸਾਨ ਨੂੰ ਜਿਤਾਓ, ਕਿਸਾਨ ਨੂੰ ਕਾਮਯਾਬ ਕਰੋ ਔਰ ਤੁਸੀਂ ਕਾਮਯਾਬ ਜੇ ਔਰ ਤੁਸੀਂ ਹਰ ਮੁਲਕ ਦੇ ਵਿੱਚ ਕਾਮਯਾਬ ਹੋ। ਕਿ ਸਾਰਾ ਕੁਝ ਜ਼ਰਾਅਤ ਨਾਲ ਹੀ ਹੈ। ਜੇ ਤੁਹਾਨੂੰ ਰੋਟੀ ਪਾਣੀ ਨਾ ਲੱਭਿਆ ਭੁੱਖੇ ਮਰ ਜਾਓਗੇ। ਜੰਗ ਦਾ ਫਾਇਦਾ ਇਹ ਰੋਟੀ ਪਾਣੀ ਕਿਸਾਨ ਬਚਾਓ ਤੇ ਇਹਨਾਂ ਵਿਚਾਰਾਂ ਨੂੰ ਬਚਾਓ। ਸਾਡੇ ਤਾਂ ਸੱਤਿਆਨਾਸ਼ ਕਰ ਦਿੱਤਾ ਜੇ। 5-5 ਲੱਖ ਰੁਪਈਆ 4.5 ਲੱਖ ਕਿੱਲੇ ਦਾ ਖਰਚਾ ਹੈ ਤੇ ਜਿਹੜਾ 2000 20,000 22,000 ਰੁਪਈਆ ਇਕੱਠਾ ਹੁੰਦਾ ਪਿਆ ਉਹ ਵੀ ਲੇਬਰ ਲੈ ਜਾਂਦੀ ਤੇ ਜ਼ਿਮੀਂਦਾਰ ਵੇਲਾ। ਜ਼ਿਮੀਂਦਾਰ ਦੇ ਪੱਲੇ ਕੱਖ ਨਹੀਂ ਪੈਂਦਾ ਪਿਆ ਜੇ। ਜ਼ਿਮੀਂਦਾਰਾਂ ਦੇ ਕੱਪੜੇ ਵੇਚਣ ਦੇ ਮਜਬੂਰ ਏ। ਸਾਡਾ ਕੋਈ ਕਿਸਾਨ ਭਰਾ ਹੋਰ ਇੱਥੇ ਖੜਾ ਹੈ ਕੋਈ ਇਸ ਟਾਈਮ? ਆਹ ਵੇਖੋ ਜੀ, ਆਹ ਨਿੱਕਾ ਕਿਸਾਨ ਹੈ। ਉਹ ਮੈਂ ਬਹੁ ਮਰਿਆ ਨੂੰ ਆਏ ਨੂੰ ਕੀ ਆਖਾਂ? ਉਹ ਮੈਂ ਕੀ ਆਖਾਂ ਇਹਨੂੰ? ਉਹ ਬੱਚੇ ਤਾਂ ਈਦ ਹੈ, ਕੋਈ ਸੂਟ ਕੱਪੜੇ ਜੁੱਤੀ ਵੀ ਨਹੀਂ ਲੈ ਸਕਦੇ ਸੀ, ਤਾਂ ਕੀ ਕਰੀਏ? ਉਹ ਉੱਜੜ ਕੇ ਬਰਬਾਦ ਹੋ ਗਏ। ਜਦੋਂ ਬਹੁ ਮੇਰੇ ਨੂੰ ਜਦੋਂ ਆਇਆ ਹੈ ਨਾ ਤਬਾਹੀ ਲਾ ਦਿੱਤੀ ਸੂ ਭਾਈ ਲਾ ਦਿੱਤੀ ਸੂ। ਮੈਂ ਤਾਂ ਨਾ ਬਹੁ ਮਰਿਆ ਨੂੰ ਆਏ ਕੋਈ ਅਗਰੀਸ ਦੀ ਫੈਕਟਰੀ ਖੋਲ ਲੈ, ਕੋਈ ਆਲੂ ਉਹਦੇ ਪਾਤ, ਕੋਈ ਚਲੋ ਆਲੂ ਹੀ ਮਹਿੰਗਾ ਹੋ ਜਾਵੇ। ਓਏ ਸੜੀ ਤਬਾਹੀ ਲੈ ਕੇ ਬਰਬਾਦ ਹੋ ਗਏ ਯਾਰ। ਬਹੁ ਮੈਂ ਕੀ ਆਖਾਂ ਇਹਨੂੰ? ਅੱਛਾ ਮੀਆਂ ਸਾਹਿਬ, ਜਿਸ ਤਰ੍ਹਾਂ ਕਿ ਇੱਥੇ ਸਾਰੇ ਲੋਕ ਜਿਹੜੇ ਨੇ ਬੜੇ ਅੱਕੇ ਸੱਤੇ ਪਏ ਨੇ ਹਕੂਮਤ ਤੋਂ, ਲੇਕਿਨ ਮਸਲਾ ਇਹ ਕਿ ਹੁਣ ਜੋ ਹੋਣਾ ਸੀ ਉਹ ਤੇ ਹੋ ਗਿਆ। ਹੁਣ ਜਿਹੜੀ ਇੰਨੀ ਪੈਦਾਵਾਰ ਹੈ ਐਕਸਟਰਾ,
ਪਿਛਲੇ ਸਾਲ ਦੇ ਨਾਲੋਂ। ਇਹਦਾ ਹੁਣ ਹੱਲ ਕੀ ਸੋਚਦੇ ਪਏ ਹੋ? ਇਹਦਾ ਹਾਲਤ ਇਹ ਸੀ ਨਾ ਕਿ ਇਹਨਾਂ ਨੇ ਵੇਖੋ ਨਾ ਜੀ, ਇਹਨਾਂ ਨੇ ਚੀਨੀ ਤੇ ਸ਼ੂਗਰ ਮਿੱਲਾਂ ਵਾਲਿਆਂ ਨੂੰ ਰਿਬੇਟ ਅਰਬਾਂ ਰੁਪਏ ਦੇ ਦਿੱਤਾ, ਇਹਨਾਂ ਨੇ ਮੂੰਜੀ ਦੇ ਐਕਸਪੋਰਟਰਾਂ ਨੂੰ ਅਰਬਾਂ ਰੁਪਏ ਦੇ ਦਿੱਤਾ, ਤੇ ਕਿਸਾਨ ਦਾ ਆਲੂ ਲੈ ਕੇ, ਆਲੂ ਕਿਸਾਨ ਮੁਫਤ ਨਹੀਂ ਸਟੋਰੇ ਰੱਖ ਕੇ ਬਾਅਦ ਵੇਚਣਾ, ਇਹਨਾਂ ਨੇ ਮੁਨਾਫੇ ਨਾਲ ਵੇਚਣਾ ਹੈ। ਕਿਸਾਨ ਆਂਦਾ ਮੇਰਾ ਆਲੂ ਲੈ ਕੇ ਵੇਚ। ਇਹ ਜਹਾਜ਼ ਜਿਹੜਾ ਇਹਨਾਂ ਲਿਆ ਹੈ, ਇਹ ਮਰੀਮ ਨਵਾਜ਼ ਸਾਹਿਬਾ 11 ਅਰਬ ਰੁਪਏ ਦੇ ਅਗਰ ਆਲੂ ਖਰੀਦ ਲੈਂਦੀ ਤੇ ਫਿਰ ਕਿਸਾਨਾਂ ਦੇ ਆਲੂਆਂ ਤੇ ਜਹਾਜ਼ ਲੈ ਲੈਂਦੀ। ਇਹਨੂੰ ਕਿਹੜੀ ਤੱਕ ਇੰਨੀ ਜਲਦੀ ਸੀ ਜਹਾਜ਼ ਲਵਾਉਣੇ 'ਚ ਕਿ ਕਿਸਾਨਾਂ ਦੇ ਆਲੂ ਅਗਰ 11 ਅਰਬ ਦੇ ਖਰੀਦੇ ਜਾਂਦੇ ਤੇ ਸਾਡੀ ਤਾਂ ਫਸਲ ਕੁੰਜੀ ਜਾਣੀ ਸੀ। ਇਹਨੇ 11 ਅਰਬ ਦਾ ਜਹਾਜ਼ ਜਲਦੀ ਨਾਲ ਲੈ ਲਿਆ ਕਿਉਂਕਿ ਆਰਟੀਫੀਸ਼ੀਅਲ ਜਾਣ ਕਰਾਉਣ ਵਾਸਤੇ ਇਹਨੂੰ ਬੜੀ ਜਲਦੀ ਸੀ। ਯਾਰ ਤੂੰ 4 ਮਹੀਨੇ ਬਾਅਦ ਚਲੀ ਜਾਂਦੀ, ਇਹ 11 ਅਰਬ ਦੇ ਆਲੂ ਖਰੀਦ ਲੈਂਦੀ, ਔਰ ਜਦੋਂ ਆਲੂ ਕਿਸਾਨਾਂ ਦੇ ਵੇਚਦੇ ਹੁੰਦਾ ਜਹਾਜ਼ ਲੈ ਲੈਂਦੀ। ਇਹਨਾਂ ਨੂੰ ਕੋਈ ਦੱਸਣ ਵਾਲਾ ਹੀ ਨਹੀਂ, ਇਹਨੂੰ ਕੋਈ ਮੱਤ ਦੇਣ ਵਾਲਾ ਨਹੀਂ, ਆਪਣੀਆਂ ਜਾਇਸ਼ੀਆਂ ਤੋਂ ਵੱਧ ਕਰ ਰਹੇ ਸਹੀ। ਔਰ ਤੁਸੀਂ ਵੀ ਕਿਸਾਨ ਹੋ? ਜੀ ਅੱਛਾ, ਕਿਸਾਨ। ਤੁਹਾਡਾ ਕਿੰਨੇ ਕਿੱਲੇ ਤੇ ਲਾਏ ਸੀ ਆਲੂ ਤੁਸੀਂ? ਮੈਂ ਜੀ 19 ਏਕੜ ਆਲੂ ਲਗਾਏ ਸੀ ਜੀ, ਅੱਛਾ, ਜਿੰਦੇ ਚੋਂ ਜਿੰਨੇ ਵੀ ਪੱਟੇ ਨਾ ਜੀ ਮੱਕੀ ਮੱਸੇ ਲੱਗੀ ਤੇ ਬਸ ਹੁਣ ਮੈਂ ਵਿਹਲਾ ਨਾ, ਲੇਬਰਾਂ ਵੀ ਮੇਰੇ ਮਗਰ ਹਨ ਜਨਾਬ, ਤੇ ਮਜ਼ਦੂਰ ਵੀ ਪੱਲੇਦਾਰ ਵੀ ਸਾਰੇ ਮੇਰੇ ਮਗਰ ਹਨ। ਜਿਹੜਾ ਮਸੇ ਉਹ ਮੱਕੀ ਲੱਗੀ ਜੀ। ਹੁਣ ਅਗਰ ਨਾ ਖਾਦ ਜੋਗੇ ਕੋਈ ਪੈਸੇ ਹਨ ਤੇ ਨਾ ਮਤਲਬ ਲੇਬਰਾਂ ਜੋਗੇ ਪੈਸੇ, ਨਾ ਬੱਚਿਆਂ ਦੀ ਉਤੋਂ ਈਦ ਸਿਰ ਤੇ ਹੈ ਜੀ। ਬਿਲਕੁਲ ਬੁਰਾ ਹਾਲ ਹੈ, ਜੈਸਾ ਕਿ ਮੀਆਂ ਸਾਹਿਬ ਨੇ ਫਰਮਾਇਆ ਹੈ, ਇਹਨਾਂ ਨੇ दुरुस्त फरमाया है, भट्टी साहब ने भी सही फरमाया, लेकिन बुरा हाल है जी किसान दा। किसान पिस गया तो मुल्क पिस गया, किसान मर गया तो मुल्क मर गया। समझो कोई जंग करन दी लोड़ नहीं, आपे ही जंग हो जासी। किसान मर गया तो बिल्कुल पाकिस्तान ख़त्म हो जासी। मेरी ये आला हुकूमत अगे वज़ीर आज़म मरीम नवाज़ चीफ आर्मी स्टार अगे अपील है कि इनके बारे कुछ सोचण ते इनका कोई स्टोरां विच आलू आप गौरमेंट हुकूमत खरीद के रखे, जिंदे विच ज़मींदारां दा कोई पुरसाने हाल सुना जाए। नहीं तो बुरा हाल है, बद हाल है। ईद सिर ते है, बुरे हाल है। मतलब है भी बच्चों जोगे कोई कपड़े थिगड़े कोई नहीं बचते पे। अच्छा, सुनिया है कि जिस तरह पहले कनक किसान मर गया, फिर उस तो बाकी हुण आलू च भी ਅਸੀਂ ਸੁਣਦੇ ਪਏ ਹਾਂ ਕਿ ਜਨਾਬ ਕਈ ਪਿੰਡਾਂ ਥਾਵਾਂ 'ਤੇ ਕਿਸਾਨ ਭਰਾ ਜਿਹੜੇ ਕਿਸੇ ਨੇ ਖੁਦ ਬੱਚਾ ਵਿਆਹਣਾ ਸੀਗਾ, ਉਹ ਸ਼ਾਦੀਆਂ ਮੁਲਤਵੀ ਹੋ ਗਈਆਂ ਨੇ ਕਿਉਂ ਜਹੇਜ਼ ਨਹੀਂ ਲੈ ਪਾਉਂਦਾ। ਇਹ ਗੱਲਾਂ ਸੱਚੀਆਂ ਨੇ ਸਾਰੀਆਂ? ਇਹ ਬਿਲਕੁਲ ਸੱਚੀਆਂ ਗੱਲਾਂ। ਸ਼ਾਦੀਆਂ ਮੁਲਤਵੀ ਹੋ ਗਈਆਂ, ਸਾਰੇ ਇਫਤਾਰੀਆਂ ਮੁਲਤਵੀ ਹੋ ਗਈਆਂ ਜਨਾਬ। ਸਭ ਤੋਂ ਵੱਡੀ ਗੱਲ ਹੈ ਪੂਰੇ ਮੁਲਕ 'ਚ ਪੂਰੇ ਅਸੀਂ ਦੋਸਤਾਂ ਨੇ ਸਾਰੇ, ਇੱਕ ਦੋਸਤਾਂ ਨੇ ਮਤਲਬ ਇਫਤਾਰੀ ਵਾਸਤੇ ਕਿਹਾ ਸੀ ਤੇ ਮੈਂ ਉੱਥੇ ਗਿਆ ਤਾਂ ਬਿਲਕੁਲ ਸਾਦਗੀ ਜਿਹੀ ਨਾਲ ਮਤਲਬ ਉਹ ਜ਼ਿਮੀਂਦਾਰ ਸੀ ਛੋਟਾ ਜਿਹਾ ਜ਼ਿਮੀਂਦਾਰ, ਤਾਂ ਬਿਲਕੁਲ ਹੀ ਫਨਾ ਹੋ ਗਿਆ, ਬਿਲਕੁਲ ਫਿਨਿਸ਼ ਹੋ ਗਿਆ ਹੈ। ਉਹ 5 ਸਾਲ ਉੱਠਦਾ ਹੀ ਨਹੀਂ, ਜਿੰਨੀ ਕੋ ਮਾਰ ਆ ਗਈ ਨਾ ਜ਼ਿਮੀਂਦਾਰ ਨੂੰ 5 ਸਾਲ ਨਹੀਂ ਉੱਠਦਾ ਜਨਾਬ। ਤੁਸੀਂ ਸੁਣਾਓ ਜਨਾਬ, ਤੁਹਾਡੇ ਨਾਲ ਕੀ ਬੀਤੀ ਹੈ? इस तरह जी जो भाई कह गए रहे ने, भाई मुस्तफा ने कहा जी सारा कोई ख़त्म हो गया जी, कोई चीज़ नहीं बची, बहुत बड़ा नुकसान हो गया है। ਕਿੰਨੇ ਕਿੱਲਿਆਂ ਦਾ ਲਾਇਆ ਸੀ ਆਲੂ? मेरा 20 एकड़ जी। 20 ਕਿੱਲਿਆਂ ਦਾ ਲਾਇਆ ਸੀਗਾ ਤੇ ਪੈਦਾਵਾਰ ਕੈਸੀ ਰਹੀ? हाँ जी, ਪੈਦਾਵਾਰ पैदावार अच्छी रेट को नहीं जी। रेट सुनते पे पूरे मंडी का 250 300 250 हाँ जी। 100 बोरी भी निकले तो 30,000 दी, पिछे लेबर देने डिगर देने ने 100 मसला। ਇਸ ਟਾਈਮ ਪਟਾਈ ਕੀ ਚੱਲਦੀ ਪਈ ਹੈ? पटाई 10,000 जी लेबर लेंदी पी जी, 10 ਤੋਂ 12,000। हाँ जी। ਔਰ ਜਿਹੜਾ ਤੋੜਾ ਲਾਉਂਦੇ ਜਾਲੀ ਲਾਉਂਦੇ ਪਏ ਉਹਦਾ ਕੀ ਰੇਟ? 70 रुपये की जाली है जी। 70 ਰੁਪਏ ਜਾਲੀ ਹੋ ਗਈ। मतलब पल्लेदार, पल्लेदार 100 हाँ कैरज ਇਹਦਾ ਮਤਲਬ ਹੈ ਜਿੰਨੇ ਦੀ ਆ ਕੇ ਬੋਰੀ ਵਿਕਦੀ ਪਈ ਹੈ ਇੰਨਾ ਤੁਹਾਡਾ ਪੂਰਾ ਹੋ ਗਿਆ? उतना भी नहीं होता जी, उतना भी नहीं होता। कितने बोरी वह थोड़े सामने जी 300 की बोरी भी के 100 बोरी भी होवे 30,000 ਦੀ। ਤੁਸੀਂ ਅੱਗੇ ਆਓ ਨਾ, ਤੁਸੀਂ ਪਿੱਛੇ ਖੜੇ ਹੋ ਕੇ ਕਿਉਂ ਗੱਲ ਕਰਦੇ ਪਏ ਹੋ? ਕੀ ਕਹਿੰਦੇ ਪਏ ਹੋ? ਜੀ ਸਰ, ਜ਼ਿਮੀਂਦਾਰ ਨੂੰ ਟੋਟਲ ਨੁਕਸਾਨ ਹੋ ਰਿਹਾ ਹੈ। ਇੱਕ ਤਾਂ ਜਿਹੜਾ ਪਿੱਛੇ ਉਹਨੇ ਖਰਚਾ ਕੀਤਾ ਨਾ ਖਾਦ ਤੇ ਸਪਰੇਅ ਬਿਜਾਈ ਦਾ, ਉਹਨੂੰ ਅਲੱਗ ਕਰ ਦਿਓ ਤਾਂ 3 ਲੱਖ ਰੁਪਏ ਸਿੱਧਾ ਨੁਕਸਾਨ ਹੋ ਗਿਆ। ਜਿਹੜਾ ਜ਼ਿਮੀਂਦਾਰ ਉਹਨੂੰ ਡਿੱਗਰ ਤੇ ਲੇਬਰ ਪਟਾਈ ਕਰਕੇ ਮੰਡੀ 'ਚ ਆਲੂ ਲੈ ਕੇ ਆ ਰਿਹਾ, ਉਹਦੇ 'ਚ 100 ਰੁਪਏ ਜ਼ਿਮੀਂਦਾਰ ਪੱਲੋਂ ਪਾ ਰਿਹਾ, ਯਾਨੀ ਖਰਚਾ ਆ ਰਿਹਾ ਉਹਦੇ ਤੇ 30,000 ਰੁਪਇਆ ਤੇ ਆਲੂ ਵਿਕਦੇ ਪਏ ਹੁੰਦੇ 20,000 ਰੁਪਏ ਦੇ। ਇਹ ਸੂਰਤ ਹਾਲ ਹੈ। ਫਿਰ ਜਿਨ੍ਹਾਂ ਨੇ ਗਰੀਬਾਂ ਨੇ ਠੇਕੇ ਤੇ ਜ਼ਮੀਨ ਲਈ ਸੀ ਵੱਡੇ ਫਾਰਮਰਾਂ ਕੋਲ, ਉਹਨਾਂ ਦੇ ਟਰੈਲੀ ਟਰੈਕਟਰ ਰੋਕ ਲਏ ਨੇ। ਪਹਿਲੇ ਸਾਡੀ ਕਿਸ਼ਤ ਦਿਓ ਫਿਰ ਆਲੂ ਪੱਟਣ ਦੇਾਂਗੇ, ਕਈਆਂ ਦੇ ਵਿੱਚ ਹੀ ਆਲੂ ਪੱਟੇ ਪਏ ਨੇ। ਉਹਨਾਂ ਦੇ ਟਰਾਲੀ ਟਰੈਕਟਰ ਉਹਨਾਂ ਨੂੰ ਬੰਦ ਕਰ ਦਿੱਤਾ। ਕਈ ਜ਼ਿਮੀਂਦਾਰ ਜਿਹੜੇ ਠੇਕੇਦਾਰ ਨੇ, ਠੇਕੇ ਤੇ ਜ਼ਮੀਨਾਂ ਲਈਆਂ, ਉਹਨਾਂ ਦੇ ਟਰੈਕਟਰ ਰੋਕ ਗਏ ਨੇ। ਵੱਡੇ ਫਾਰਮਰਾਂ ਨੇ ਟਰੈਕਟਰ ਨੂੰ ਰੋਕ ਲਿਆ, ਔਜ਼ਾਰ ਉਹਨਾਂ ਨੇ ਚੁੱਕ ਕੇ ਆਪਦੇ ਡੇਰਿਆਂ ਤੇ ਲੈ ਗਏ ਨੇ ਵੀ ਸਾਨੂੰ ਕਿਸ ਦਾ ਠੇਕਾ ਦਿਓ। ਉਹ ਵਿਚਾਰੇ ਕੋਲ ਇੰਨੀ ਉਕਤ ਹੀ ਨਹੀਂ ਕਿ ਵੀ ਉਹ ਮੱਕੀ ਦਾ 1 ਕਿੱਲੇ ਦਾ ਬੀਜ ਲੈ ਜਾਵਣ। ਇਹ ਸੂਰਤ ਹਾਲ ਹੈ। ਇਹ ਤਾਂ ਮੰਡੀ ਵਾਲੇ ਮਿਹਰਬਾਨੀ, ਮਤਲਬ ਕਾਸਮ ਅਲੀ ਜਾਨੀ ਦੀ ਮਿਹਰਬਾਨੀ ਹੈ। ਉਹਨੇ ਐਲਾਨ ਕੀਤਾ ਵੀ ਜ਼ਿਮੀਂਦਾਰ ਤੇ ਜਿਹੜਾ ਵੀ ਆੜਤੀ ਆਲੂ ਵੇਚੇ ਉਹਦਾ 1 ਸਕਿੰਟ ਵੀ ਪੇਮੈਂਟ ਨਾ ਰੋਕ ਕੇ ਫੌਰਨ ਪੈਸੇ ਦੇਵੇ, ਕਿਉਂਕਿ ਉਹ ਆਪਦੀ ਜ਼ਰੂਰਤ ਪੂਰੀ ਕਰ ਸਕੇ। ਇਹ ਨਿਊ ਇੰਟਰਨੈਸ਼ਨਲ ਸਬਜ਼ੀ व ਫਰੂਟ ਮੰਡੀ ਤਹਿਸੀਲ ਦੀਪਾਲਪੁਰ ਦੇ ਮਤਲਬ ਕਾਸਮ ਜਾਨੀ ਦੀ ਇੱਥੇ ਬਾਕੀ ਭਰਾਵਾਂ ਨਾਲ ਗੱਲ ਕਰਾਂਗੇ ਛੋਟੀ ਬ੍ਰੇਕ ਤੋਂ ਬਾਅਦ।